ਬਾਬਾ ਹਾਸ਼ਮ ਸ਼ਾਹ ਜੋ ਕਿ ਬੜੇ ਮਸ਼ਹੂਰ ਪੰਜਾਬੀ ਸੂਫੀ ਕਵੀ ਹੋਏ ਨੇ, ਉਹਨਾਂ ਦਾ ਜਨਮ ਇਸੇ ਪਿੰਡ ਦੇ ਵਿੱਚ ਹੋਇਆ ਸੀ। ਹਾਸ਼ਮ ਸ਼ਾਹ ਜਿਹੜਾ ਸੀ ਨਾ, ਹਾਂਜੀ। ਤੇ ਉਹਦੇ ਪਰਿਵਾਰ ਚ ਮੀਆਂ ਫੀਜ ਸੀ। ਅੱਛਾ। ਹਾਂਜੀ। ਹਾਂਜੀ। ਤੇ ਉਮਰ ਦਿਨ ਖੋਜਾ ਸੀ। ਅੱਛਾ। ਮੰਦਾ ਖੋਜਾ ਸੀ। ਤੋਤੀ ਤੇਲੀ ਸੀ। ਹਾਂਜੀ। ਲੱਭੂ ਸ਼ਾਹ ਸੀ। ਅੱਛਾ। ਉਹ ਵੀ ਬੜਾ ਹੋਇਆ ਕਿੱਸਾਕਾਰ। ਅੱਛਾ। ਜਿਵੇਂ ਕਿ ਬਾਪੂ ਜੀ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਪਿੰਡ ਵਿੱਚ 3 ਮਸੀਤਾਂ ਹੁੰਦੀਆਂ ਸਨ। ਉਹਨਾਂ ਵਿੱਚੋਂ ਇੱਕ ਮਸੀਤ ਇਸ ਥਾਂ ਤੇ ਹੁੰਦੀ ਸੀ ਜਿਹੜੀ ਕਿ ਵੰਡ ਤੋਂ ਅਗਲੇ 20-25 ਸਾਲਾਂ ਦੇ ਵਿੱਚ ਢਹਿ ਗਈ ਸੀ। ਉਸ ਮਸੀਤ ਦੀ ਜਗ੍ਹਾ ਤੇ ਪਿੰਡ ਵਾਸੀਆਂ ਵੱਲੋਂ ਕੁਝ ਸਮੇਂ ਪਹਿਲਾਂ ਇਹ ਜਗ੍ਹਾ ਇੱਕ ਬਣਾਈ ਗਈ ਸਟਰਕਚਰ ਭਾਵੇਂ ਮਸੀਤ ਵਰਗਾ ਨਾ ਹੋਵੇ, ਪਰ ਆਪਣੇ ਵੱਲੋਂ ਉਹਨਾਂ ਨੇ ਇਸ ਨੂੰ ਉਸ ਮਸੀਤ ਦੀ ਥਾਂ ਤੇ ਉਸ ਦੀ ਯਾਦ ਦੇ ਤੌਰ ਤੇ ਹੀ ਬਣਾਇਆ ਤੇ ਇੱਥੇ ਦੀਵਾ ਬਾਲ ਕੇ ਉਹ ਇਸ ਸਥਾਨ ਨੂੰ ਰੱਬ ਦੇ ਘਰ ਵਜੋਂ ਸਤਿਕਾਰ ਦਿੰਦੇ ਨੇ। ਜਿਹੜਾ ਮੇਰਾ ਪਿਓ ਸੀ ਉਹਨੇ ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦ ਕੱਟੀ ਸੀ। ਅੱਛਾ। ਹਾਂਜੀ। ਕੀ ਨਾਮ ਸੀ ਉਹਨਾਂ ਦਾ? ਮੈਂ ਸਿੰਘ। ਅੱਛਾ। ਬਲਦ ਬੰਤਾ ਸਿੰਘ। ਇੱਕ ਬੰਬ ਉਹਨੇ ਵੀ ਇਸੇ ਕੰਮ 'ਚ ਕੈਦ ਕੱਟੀ ਹੈ, ਗੁਰੂ ਕਾ ਬਾਗ ਮੋਰਚੇ 'ਚ। ਹਾਂ। ਇੱਕ ਦਰਸ਼ਨ ਸਿੰਘ ਉਹਨੇ ਵੀ ਇਸੇ ਕੰਮ 'ਚ। ਅੱਛਾ। ਇੱਕ ਕੁੰਨਨ ਸਿੰਘ। ਹਾਂਜੀ। ਇੱਕ ਰਵੇਲ ਸਿੰਘ। ਇਹ 4 ਬਾਹੀਆਂ ਨੇ ਨਾ, ਤੇ ਜਿੱਥੇ ਅਸੀਂ ਖੜੇ ਆ ਇਹ ਬਾਹੀ ਵੀ ਉਸੇ ਪੁਰਾਣੀ ਇੱਟ ਦੀ ਬਣੀ ਹੋਈ ਸਾਨੂੰ ਦਿਸ ਰਹੀ ਹੈ। ਉਹ ਪਰਲੇ ਪਾਸੇ ਜੇ ਦੇਖੀਏ ਉਹ ਵੀ ਉਸੇ ਤਰ੍ਹਾਂ ਹੀ ਪੁਰਾਣੀ ਇੱਟ ਦੀ ਬਣੀ ਹੋਈ ਹੈ ਤੇ ਆਪਣੇ ਉਸੇ ਰੂਪ ਵਿੱਚ ਮੌਜੂਦ ਹੈ। ਇਹ ਸਾਹਮਣੇ ਵਾਲੀ ਬਾਹੀ ਵੀ ਛੋਟੀ ਇੱਟ ਦੀ ਹੈ ਤੇ ਆਪਣੇ ਪੁਰਾਣੇ ਰੂਪ ਦੇ ਵਿੱਚ ਹੀ ਹੈ, ਪਰ ਇਸ ਪਾਸੇ ਜਿਹੜਾ ਇਹ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟ ਪੈ ਜਾਂਦਾ ਹੈ ਤੇ ਇਹਦੀ ਜਿਹੜੀ ਕੰਧ ਹੈ ਸ਼ਮਸ਼ਾਨ ਘਾਟ ਦੀ ਉਹ ਬਾਅਦ ਵਿੱਚ ਬਣਾਈ ਗਈ ਹੈ ਤੇ ਇਹ ਇੱਥੇ ਵੱਡੀ ਇੱਟ ਦੀ ਹੈ। ਪਰ ਇਸ ਤੋਂ ਹੇਠਾਂ ਜੇ ਅਸੀਂ ਉੱਥੇ ਵੇਖੀਏ ਤੇ ਉਹ ਹਿੱਸਾ ਤੇ ਅੱਗੇ ਵਾਲਾ ਜਿਹੜਾ ਹੇਠਾਂ ਦਾ ਹਿੱਸਾ ਹੈ ਉਹ ਵੱਡੀ ਇੱਟ ਦੀ ਕੰਧ ਨੂੰ ਛੱਡ ਕੇ ਆ ਜਿਹੜਾ ਬਾਕੀ ਦਾ ਹਿੱਸਾ ਹੈ ਇਹ ਸਾਰਾ ਛੋਟੀ ਇੱਟ ਦਾ ਹੀ ਬਣਿਆ ਹੋਇਆ ਅਜੇ ਤੱਕ ਵੀ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਗਟ ਸਿੰਘ ਜੀਵੇ ਸਾਂਝਾ ਪੰਜਾਬ ਤੋਂ, ਤੇ ਅੱਜ ਅਸੀਂ ਪਹੁੰਚੇ ਹਾਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਜਗਦੇਵ ਕਲਾਂ ਦੇ ਵਿੱਚ। ਮਹਾਨ ਸੂਫੀ ਸ਼ਾਇਰ ਅਤੇ ਕਿੱਸਾਕਾਰ ਹਾਸ਼ਮ ਸ਼ਾਹ ਦਾ ਜਨਮ ਇਸੇ ਹੀ ਪਿੰਡ ਵਿੱਚ ਹੋਇਆ ਸੀ। ਹਾਸ਼ਮ ਸ਼ਾਹ ਨੇ ਸੱਸੀ ਪੁੰਨੂ, ਸੋਹਣੀ ਮਹੀਵਾਲ, ਹੀਰ ਰਾਂਝਾ, ਸ਼ੀਰੀਂ ਤੇ ਫਰਿਆਦ ਵਰਗੇ ਕਈ ਸੋਹਣੇ ਕਿੱਸੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਵੀ ਸਨ ਅਤੇ ਮਹਾਰਾਜਾ ਸਾਹਿਬ ਨੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਜਗੀਰ ਵੀ ਦਿੱਤੀ ਹੋਈ ਸੀ। ਪਿੰਡ ਵਿੱਚ ਹਾਸ਼ਮ ਸ਼ਾਹ ਜੀ ਦੇ ਪਿਤਾ ਹਾਜੀ ਸ਼ਾਹ ਜੀ ਦੀ ਮਜ਼ਾਰ ਅਜੇ ਵੀ ਮੌਜੂਦ ਹੈ ਤੇ ਨਾਲ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ ਇੱਕ ਤਲਾਬ ਵੀ ਮੌਜੂਦ ਹੈ। ਅੱਜ ਅਸੀਂ ਆਪ ਸਭ ਨੂੰ ਜਿੱਥੇ ਇਸ ਪਿੰਡ ਦੇ ਬਾਰੇ ਜਾਣਕਾਰੀ ਦੇਵਾਂਗੇ, ਨਾਲ ਹੀ ਪਿੰਡ 'ਚ ਮੌਜੂਦ ਇਹ ਪੁਰਾਣੀਆਂ ਨਿਸ਼ਾਨੀਆਂ ਵੀ ਆਪ ਜੀ ਨੂੰ ਦਿਖਾਵਾਂਗੇ। ਜਗਦੇਵ ਕਲਾਂ ਪਿੰਡ ਵਿੱਚ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਤੇ ਇਸ ਵੇਲੇ ਖੜੇ ਹਾਂ ਇਸ ਪਿੰਡ ਦੇ ਸਰਕਾਰੀ ਕੰਨਿਆ ਮਿਡਲ ਸਕੂਲ ਦੇ ਵਿਹੜੇ ਵਿੱਚ। ਬਾਬਾ ਹਾਸ਼ਮ ਸ਼ਾਹ ਜੋ ਕਿ ਬੜੇ ਮਸ਼ਹੂਰ ਪੰਜਾਬੀ ਸੂਫੀ ਕਵੀ ਹੋਏ ਨੇ, ਉਹਨਾਂ ਦਾ ਜਨਮ ਇਸੇ ਪਿੰਡ ਦੇ ਵਿੱਚ ਹੋਇਆ ਸੀ ਤੇ ਇੱਥੇ ਜੇ ਤੁਸੀਂ ਇਸ ਸਕੂਲ ਦੇ ਵਿਹੜੇ ਵਿੱਚ ਪਹੁੰਚੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਹੈ ਦਰਗਾਹ ਪੀਰ ਬਾਬਾ ਹਾਜੀ ਸ਼ਾਹ ਜੀ ਦੀ। ਇਹਨਾਂ ਦਾ ਪੂਰਾ ਨਾਮ ਮੁਹੰਮਦ ਸ਼ਰੀਫ ਹਾਜੀ ਸੀ ਜੋ ਕਿ ਹਾਸ਼ਮ ਸ਼ਾਹ ਦੇ ਪਿਤਾ ਜੀ ਸੀ। ਦੱਸਿਆ ਜਾਂਦਾ ਹੈ ਕਿ ਇਹਨਾਂ ਨੇ
ਆਪਣੀ ਜ਼ਿੰਦਗੀ 'ਚ ਕਈ ਵਾਰੀ ਹੱਜ ਕੀਤਾ ਸੀ, ਜਿਸ ਕਰਕੇ ਪਿੰਡ ਦੇ ਲੋਕ ਇਹਨਾਂ ਨੂੰ ਬਾਬਾ ਹਾਜੀ ਸ਼ਾਹ ਕਹਿ ਕੇ ਸੱਦਦੇ ਹੁੰਦੇ ਸਨ। ਉਸ ਵੇਲੇ ਹੀ ਇਹਨਾਂ ਨੂੰ ਲੋਕ ਇੱਕ ਪੀਰ ਦੀ ਤਰ੍ਹਾਂ ਮੰਨਦੇ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਿਹੜੀ ਦਰਗਾਹ ਸੀ ਉਹ ਇਸ ਪਿੰਡ ਦੇ ਵਿੱਚ ਇੱਥੇ ਬਣਾਈ ਗਈ। ਇਸ ਦਰਗਾਹ ਤੇ ਹੁਣ ਵੀ ਹਰ ਸਾਲ 21 ਜੇਠ ਨੂੰ ਯਾਨੀ ਜੂਨ ਦੇ ਮਹੀਨੇ ਵਿੱਚ ਮੇਲਾ ਲੱਗਦਾ ਹੈ, ਜਿੱਥੇ ਬੜੀ ਦੂਰੋਂ ਦੂਰੋਂ ਲੋਕ ਆ ਕੇ ਇਸ ਮੇਲੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਤੇ ਇਸ ਸਥਾਨ ਦੀ ਸੇਵਾ ਤੁਸੀਂ ਕਰਦੇ ਹੋ? ਹਾਂਜੀ, ਮੇਰੇ ਕੋਲ ਹੀ ਹੈ ਸੇਵਾ ਜੀ ਇਹਨਾਂ ਦੀ। ਕਿੰਨੇ ਚਿਰ ਤੋਂ? ਇਹ ਹੋ ਹੀ ਗਏ 30-40 ਸਾਲ ਜੀ। 30-40 ਸਾਲ ਤੋਂ। ਹਾਂਜੀ। ਠੀਕ ਹੈ। ਬਾਬਾ ਹਾਸ਼ਮ ਸ਼ਾਹ ਦੇ ਜਿਹੜੇ ਪਿਤਾ ਜੀ ਸੀ, ਮੁਹੰਮਦ ਹਾਜੀ ਸ਼ਾਹ ਜੀ, ਹਾਂਜੀ, ਉਹਨਾਂ ਦੀ ਇਹ ਜਗ੍ਹਾ ਹੈ। ਤੇ ਇੱਥੇ ਆਪਾਂ ਅੰਦਰ ਵੇਖਿਆ 2 ਮਜ਼ਾਰਾਂ ਬਣੀਆਂ ਹੋਈਆਂ ਨੇ, ਦੂਜੀ ਕਿਹਦੀ ਹੈ? ਇੱਕ ਸਫ਼ਰ ਕਰਨ ਆਏ ਸੀ, ਅੱਛਾ। ਊਠਾਂ ਵਾਲੇ ਸਰਕਾਰ ਸੀ, ਹੂੰ। ਉਹ ਇੱਥੇ ਪੂਰੇ ਹੋ ਗਏ ਤੇ ਉਹਨਾਂ ਦੀ ਦਰਗਾਹ ਇੱਥੇ ਬਣ ਗਈ ਹੈ। ਉਹਨਾਂ ਦੀ ਵੀ ਇੱਥੇ ਬਣ ਗਈ ਸੀ। ਉਹਨਾਂ ਦੇ ਵੇਲੇ ਦੀ ਹੀ ਗੱਲ ਹੈ। ਹਾਂਜੀ, ਉਹਨਾਂ ਦੇ ਵੇਲੇ ਦੀ ਜੀ। ਠੀਕ ਹੈ। ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਜਿਹੜੀ ਇਹਨਾਂ ਦਾ ਇੱਥੇ ਸਥਾਨ ਬਣਿਆ ਹੋਇਆ ਸੀ, ਇੱਥੇ ਅਕਸਰ ਜਿਹੜੇ ਲੋਕ ਨੇ ਸਫ਼ਰ ਕਰਦੇ ਹੋਏ ਉਹ ਰੁਕਦੇ ਹੁੰਦੇ ਸਨ। ਤੇ ਆਹ ਜਿਹੜੀ ਜਗ੍ਹਾ ਤੇ ਇਹ ਸਕੂਲ ਬਣਿਆ ਹੋਇਆ ਨਾ, ਇੱਥੇ ਕਮਰੇ ਪਹਿਲਾਂ ਪਏ ਹੁੰਦੇ ਸਨ ਜਿੱਥੇ ਲੋਕ ਰੁਕਦੇ ਹੁੰਦੇ ਸਨ। ਸਨ 1934 ਦੇ ਵਿੱਚ ਇਹ ਕਮਰੇ ਢਾਹ ਕੇ ਵੰਡ ਤੋਂ ਕੋਈ 13 ਕੁ ਸਾਲ ਪਹਿਲਾਂ ਇੱਥੇ ਸਕੂਲ ਬਣਾ ਦਿੱਤਾ ਗਿਆ ਸੀ। ਇਹ ਪਹਿਲਾਂ ਆਪਣਾ ਮੇਲਾ ਲੱਗਦਾ ਕੋਈ? ਹਾਂਜੀ, 21 ਜੇਠ ਦੀ ਮੇਲਾ ਲੱਗਦਾ, ਬਹੁਤ ਭਾਰੂ ਜੀ। ਬਹੁਤ ਬੀਬੀਆਂ ਪਿੰਡ ਦੀਆਂ ਜਿਹੜੀਆਂ ਉਹਨਾਂ ਦੇ ਪਰਿਵਾਰ ਪਿਛਲੇ ਦੇਸ਼ਾਂ ਵਿਦੇਸ਼ਾਂ ਦੁਨੀਆ ਤੋਂ ਬਹੁਤ ਸੰਗਤਾਂ ਆਉਂਦੀਆਂ। 21 ਜੇਠ ਦੀ ਮੇਲਾ ਲੱਗਦਾ ਜੀ, ਭਾਵੇਂ 3 ਤਰੀਕ ਨੂੰ ਆ ਜੇ ਭਾਵੇਂ 4 ਤਰੀਕ ਨੂੰ ਆ ਜੇ ਮੇਲਾ ਬਾਬੇ ਦਾ। ਠੀਕ ਹੈ ਜੀ। ਬਾਬਾ ਹਾਸ਼ਮ ਸ਼ਾਹ ਜੀ ਜਿਵੇਂ ਜਿਹੜੇ ਸਨ ਪੂਰੇ ਹੁੰਦੇ ਨੇ, ਉਹ ਉਧਰ ਲੈਂਦੇ ਪੰਜਾਬ ਦੇ ਵਿੱਚ ਹੋਏ ਨੇ, ਤੇ ਉੱਥੇ ਵੀ ਕਹਿੰਦੇ ਨੇ ਕਿ ਕਬਰ ਉਹਨਾਂ ਦੀ ਉੱਥੇ ਬਣੀ ਹੋਈ ਹੈ। ਤੁਸੀਂ ਗਏ ਹੋ ਕਦੇ ਉੱਥੇ? ਨਹੀਂ, ਗਏ ਨਹੀਂ ਜੀ, ਉੱਥੇ ਨਹੀਂ ਜਾਣਾ ਚਾਹੁੰਦੇ ਆ, ਮਨ ਵੱਜਦਾ ਕੇ ਜਾਈਏ, ਠੀਕ। ਪਰ ਪਹੁੰਚਿਆ ਹੀ ਨਹੀਂ ਜਾਂਦਾ, ਕੋਈ ਰਾਹ ਹੀ ਨਹੀਂ ਮਿਲਦਾ। ਜਿੰਨਾ ਚਿਰ ਕੋਈ ਰਾਹ ਨਾ ਮਿਲੇ ਉਹਨਾਂ ਚਿਰ ਜਾਇਆ ਨਹੀਂ ਜਾਂਦਾ। ਹਾਂਜੀ, ਵਾਹਿਗੁਰੂ ਇਹ ਵੀ ਤੁਹਾਡੀ ਜਿਹੜੀ ਕਿਤੇ ਮੇਰੀ ਆਸ ਮੁਰਾਦ ਪੂਰੀ ਕਰ ਦੇ ਤੇ ਮੇਰੀ ਤਾਂ ਜ਼ਿੰਦਗੀ ਸਫਲ ਹੋ ਜੇ। ਬਿਲਕੁਲ। ਹਾਂ, ਜਿਹੜੀ ਰਹਿੰਦੀ ਜ਼ਿੰਦਗੀ ਹੈ ਸਫਲ ਹੋ ਜੇ ਮੇਰੀ। ਤੇ ਮੈਂ ਸੁਣਿਆ ਕਿ ਉੱਥੇ ਵੀ ਮੇਲਾ ਉਸੇ ਦਿਨ ਲੱਗਦਾ ਜਿਹੜੇ ਦਿਨ ਇੱਥੇ ਲੱਗਦਾ। ਹਾਂਜੀ, ਇਦਾਂ ਹੀ ਆਂਦੇ ਆ, ਉੱਥੇ ਵੀ ਲੱਗਦਾ ਮੇਲਾ। ਹਾਂਜੀ, ਠੀਕ ਠੀਕ। ਇਸੇ ਦਿਨ ਲੱਗਦਾ। ਤੇ ਮੇਰੇ ਕਹੇ ਤੁਸੀਂ ਉਹਦੇ ਦੋਵੇਂ ਮੇਲੇ ਵੇਖ ਸਕੋ। ਦੱਸਿਆ ਜਾਂਦਾ ਹੈ ਕਿ ਬਾਬਾ ਹਾਸ਼ਮ ਸ਼ਾਹ ਜੀ ਹਕੀਮ ਵੀ ਸਨ ਅਤੇ ਉਹਨਾਂ ਨੇ ਇੱਕ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ ਵੀ ਕੀਤਾ ਸੀ, ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ 7 ਪਿੰਡਾਂ ਦੀ ਜਗੀਰ ਦਿੱਤੀ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਥਰਪਾਲ ਸ਼ਰੀਫ ਵੀ ਸੀ। ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਿੱਖ ਅਤੇ ਮੁਸਲਮਾਨ ਤਕਰੀਬਨ ਬਰਾਬਰ ਗਿਣਤੀ ਵਿੱਚ ਰਹਿੰਦੇ ਹੁੰਦੇ ਸਨ। ਸਿੱਖਾਂ ਦੀ ਗਿਣਤੀ ਕੁਝ ਜ਼ਿਆਦਾ ਹੁੰਦੀ ਸੀ ਅਤੇ ਕੁਝ ਗਿਣਤੀ ਵਿੱਚ ਹਿੰਦੂ ਪਰਿਵਾਰ ਵੀ ਹੁੰਦੇ ਸਨ। ਅਸੀਂ ਪਿੰਡ ਦੇ ਹੀ ਇੱਕ ਬਜ਼ੁਰਗ ਦੇ ਨਾਲ ਵੰਡ ਤੋਂ ਪਹਿਲਾਂ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਨੂੰ ਵੰਡ ਤੋਂ ਪਹਿਲਾਂ ਪਿੰਡ ਵਿੱਚ ਰਹਿਣ ਵਾਲੇ ਕਈ ਮੁਸਲਮਾਨ ਪਰਿਵਾਰਾਂ ਦੇ ਨਾਮ ਯਾਦ ਸਨ, ਜਿਹੜੇ ਪ੍ਰਵਾਸ ਕਰਕੇ ਲਹਿੰਦੇ ਪੰਜਾਬ ਚਲੇ ਗਏ। ਉਹਨਾਂ ਨੇ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕੀ ਫਤਿਹ। ਬਾਪੂ ਜੀ ਕੀ ਨਾਮ ਤੁਹਾਡਾ? ਸੰਤੋਖ ਸਿੰਘ। ਤੇ ਉਮਰ ਕਿੰਨੀ ਹੋ ਗਈ? 90 ਸਾਲ। ਤੇ ਇਸੇ ਪਿੰਡ ਦੇ ਵਿੱਚ ਹੀ ਜਨਮ ਹੋਇਆ ਤੁਹਾਡਾ? ਇਸੇ ਪਿੰਡ ਦੇ ਵਿੱਚ। ਮਤਲਬ ਵੰਡ ਤੋਂ ਪਹਿਲਾਂ ਤੋਂ ਹੀ ਤੁਸੀਂ ਇਸੇ ਪਿੰਡ ਹੀ ਰਹਿੰਦੇ ਹੋ ਇਸੇ ਸ਼ੁਰੂ ਪਿੰਡ ਤੋਂ? ਹੀ। ਠੀਕ ਹੈ। ਤੇ ਕਿੰਨੀਆਂ ਪੀੜ੍ਹੀਆਂ ਤੁਹਾਡੀਆਂ ਇੱਥੋਂ ਨੇ ਜਾਂ ਸ਼ੁਰੂ ਤੋਂ ਇੱਥੋਂ ਹੀ ਹੋ? ਅਸੀਂ ਇੱਥੋਂ ਹੀ ਸ਼ੁਰੂ ਤੋਂ ਹੀ। ਅੱਛਾ, ਹਾਂ। ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕਿਹੜੇ ਧਰਮ ਦੇ ਲੋਕ ਬਹੁਤੇ ਰਹਿੰਦੇ ਹੁੰਦੇ ਸਨ? ਧਰਮ ਦੇ ਇੱਥੇ ਸਾਰੀਆਂ ਜਾਤਾਂ ਹੀ ਉਤਰਾਂ। ਅੱਛਾ। ਤੇ ਇਹ ਸਿੱਖ ਤੇ ਹੂੰ। ਮੁਸਲਮਾਨ ਜਿਹੜੇ ਸੀ ਇਹ ਬਰਾਬਰ ਦੇ ਹੀ। ਅੱਛਾ। ਮੁਸਲਮਾਨ ਕੋਈ ਥੋੜੇ ਜਿਹੇ ਘੱਟ ਹੋਣਗੇ, ਥੋੜੇ ਜਿਹੇ। ਹੂੰ। ਹਾਂ। ਤੇ ਤੁਹਾਨੂੰ ਭਲਾ ਨਾਮ ਪਤਾ ਨੇ ਇੱਥੋਂ ਦੇ ਜਿਹੜੇ ਮੁਸਲਮਾਨ ਪਹਿਲਾਂ ਰਹਿੰਦੇ ਹੁੰਦੇ ਸਨ, ਜਿਹੜੇ ਵੰਡ ਵੇਲੇ ਚੱਲ ਗਏ? ਹਾਂ। ਕੌਣ ਕੌਣ ਸਨ ਭਲਾ? ਤੇ ਹਾਸ਼ਮ ਸ਼ਾਹ ਜਿਹੜਾ ਸੀ ਨਾ, ਹਾਂਜੀ। ਤੇ ਉਹਦੇ ਪਰਿਵਾਰ ਚ ਮੀਆਂ ਫੀਜ ਸੀ। ਅੱਛਾ। ਹਾਂਜੀ। ਹਾਂਜੀ। ਤੇ ਉਮਰ ਦਿਨ ਖੋਜਾ ਸੀ।
ਅੱਛਾ। ਮੰਦਾ ਖੋਜਾ ਸੀ, ਤੋਤੀ ਤੇਲੀ ਸੀ, ਹਾਂਜੀ, ਲੱਭੂ ਸ਼ਾਹ ਸੀ, ਅੱਛਾ। ਉਹ ਵੀ ਬੜਾ ਹੋਇਆ ਕਿੱਸਾਕਾਰ। ਅੱਛਾ। ਤੇ ਹੋਰ ਮੁਸਤਫਾ ਸੀ, ਰੱਖਾ ਸੀ, ਇਸ ਤਰ੍ਹਾਂ ਬਹੁਤ ਜ਼ਿਆਦਾ ਸੀ। ਇਹ ਸਾਰੇ ਇਹਨਾਂ ਦੇ ਪਰਿਵਾਰ ਦੇ ਸਨ? ਨਾ ਨਾ, ਹਾਂ, ਇਹਨਾਂ ਦੇ ਪਰਿਵਾਰ ਤੋਂ? ਪਰਿਵਾਰ ਮੀਆਂ ਫੀਜ ਸੀ। ਅੱਛਾ, ਇਹਨਾਂ ਦੇ ਪਰਿਵਾਰ ਤੋਂ ਉਹ ਸੀ, ਬਾਕੀ ਸਾਰੇ ਹੋਰ ਮੁਸਲਮਾਨ ਸਨ? ਭਈ ਬਾਬੇ ਹਾਜੀ ਦਾ ਪੁੱਤ ਸੀ ਆਪਣਾ ਹਾਸ਼ਮ ਸ਼ਾਹ, ਹਾਂਜੀ, ਤੇ ਉਹ ਉਧਰ ਪਰਿਵਾਰ ਚੋਂ ਗਾਂ ਮੀਆਂ ਫੀਜ ਸੀ। ਅੱਛਾ ਅੱਛਾ ਅੱਛਾ, ਹਾਂ ਠੀਕ ਹੈ। ਤੇ ਜਿਵੇਂ ਇਹ ਜਿਹੜੀ ਦਰਗਾਹ ਏ ਹਾਂ ਬਾਬਾ ਹਾਜੀ ਸ਼ਾਹ ਹੋਰਾਂ ਦੀ, ਹਾਂ, ਇੱਥੇ ਮੇਲਾ ਸ਼ੁਰੂ ਤੋਂ ਲੱਗਦਾ ਹੋਇਆ ਪਹਿਲਾਂ ਤੋਂ ਹੀ? ਸ਼ੁਰੂ ਤੋਂ ਹੀ ਪਾਕਿਸਤਾਨ ਤੋਂ ਪਹਿਲਾਂ ਹੀ। ਅੱਛਾ, ਤੇ ਪਿੰਡ ਦੇ ਵਿੱਚ ਵੰਡ ਤੋਂ ਪਹਿਲਾਂ ਇੱਥੇ ਮਸਜਿਦ ਹੁੰਦੀ ਸੀ ਕੋਈ? ਹਾਂ ਹੁੰਦੀ। ਕਿੱਥੇ ਕੋ ਸੀ ਭਲਾ? ਇੱਥੇ ਆ ਮਗਰ ਉੱਥੇ। ਅੱਛਾ, ਇੱਥੇ ਪਿਛਲੇ ਪਾਸੇ? ਇੱਕ ਉਧਰ ਆ। ਅੱਛਾ, ਦੋ ਸਨ? ਇੱਕ ਲੱਭੂ ਸ਼ਾਹ ਦੀ ਬਾਹਰ ਹੈ। ਅੱਛਾ, ਆ ਪਿੰਡ ਤੋਂ ਬਾਹਰ। ਠੀਕ ਠੀਕ। ਉੱਥੇ ਮੇਲਾ ਬੜਾ ਵੱਡਾ ਲੱਗਦਾ ਹੈ। ਪਹਿਲਾਂ ਹੁਣ ਵੀ ਲੱਗਦਾ? ਨਾ ਹੁਣ ਨਹੀਂ। ਹੁਣ ਨਹੀਂ ਲੱਗਦਾ, ਠੀਕ ਹੈ। ਇਹ 3 ਮਸਜਿਦਾਂ ਸਨ ਪਹਿਲੀਆਂ? ਹਾਂ। ਤੇ ਉਹਨਾਂ ਦੇ ਵਿੱਚੋਂ ਕੋਈ ਬਚੀ ਹੈ ਇਸ ਵੇਲੇ? ਨਾ ਕੋਈ ਨਹੀਂ ਬਚੀ, ਇਹੋ ਬਚੀ। ਅੱਛਾ, ਇਹ ਦਰਗਾਹ ਬਚੀ ਹੈ, ਹਾਂ। ਠੀਕ ਹੈ। ਤੇ ਭਲਾ ਉਹ ਮਸਜਿਦਾਂ ਕਦੋਂ ਕੁ ਖਤਮ ਹੋਈਆਂ ਨੇ? ਉਹ ਬੜੇ ਚੰਗੀਆਂ ਲੋਕਾਂ ਢਾਹ ਢੂ ਛੱਡ ਗਿਆ। ਉਦੋਂ ਹੀ ਬਾਅਦ ਚੋਂ ਥੋੜਾ ਜਿਹਾ? ਕੋਈ 10-20 ਸਾਲ ਬਾਅਦ ਚ ਢਾਈਆਂ। ਠੀਕ 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 ਭਾਈ, ਉਹੀ 70 ਤੱਕ ਆਉਂਦਿਆਂ ਨੂੰ ਹਾਂ ਢਾਤੀਆਂ ਸਨ ਸਾਰੀਆਂ। ਜਿਵੇਂ ਕਿ ਬਾਪੂ ਜੀ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਪਿੰਡ ਵਿੱਚ 3 ਮਸੀਤਾਂ ਹੁੰਦੀਆਂ ਸਨ। ਉਹਨਾਂ ਵਿੱਚੋਂ ਇੱਕ ਮਸਜਿਦ ਇਸ ਥਾਂ ਤੇ ਹੁੰਦੀ ਸੀ ਜਿਹੜੀ ਕਿ ਵੰਡ ਤੋਂ ਅਗਲੇ 20-25 ਸਾਲਾਂ ਦੇ ਵਿੱਚ ਢਹਿ ਗਈ ਸੀ। ਉਸ ਮਸਜਿਦ ਦੀ ਜਗ੍ਹਾ ਤੇ ਪਿੰਡ ਵਾਸੀਆਂ ਵੱਲੋਂ ਕੁਝ ਸਮੇਂ ਪਹਿਲਾਂ ਇਹ ਜਗ੍ਹਾ ਇੱਕ ਬਣਾਈ ਗਈ। ਸਟਰਕਚਰ ਭਾਵੇਂ ਮਸਜਿਦ ਵਰਗਾ ਨਾ ਹੋਵੇ, ਪਰ ਆਪਣੇ ਵੱਲੋਂ ਉਹਨਾਂ ਨੇ ਇਸ ਨੂੰ ਉਸ ਮਸਜਿਦ ਦੀ ਥਾਂ ਤੇ ਉਸ ਦੀ ਯਾਦ ਦੇ ਤੌਰ ਤੇ ਹੀ ਬਣਾਇਆ ਹੈ ਤੇ ਇੱਥੇ ਦੀਵਾ ਬਾਲ ਕੇ ਉਹ ਇਸ ਸਥਾਨ ਨੂੰ ਰੱਬ ਦੇ ਘਰ ਵਜੋਂ ਸਤਿਕਾਰ ਦਿੰਦੇ ਨੇ। ਇਹ ਬਾਬਾ ਜੀ ਦਾ ਜਿਹੜਾ ਕਮਰਾ ਨਾ, ਹਾਂਜੀ, ਇਹ 7-8 ਸਾਲ ਤੋਂ ਅਸੀਂ ਇੱਥੇ ਬਣਾਇਆ ਵਾ। ਠੀਕ ਹੈ। ਠੀਕ ਹੈ ਜੀ। ਆ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਕਮ ਸੋ ਕਮ ਸਾਡੀ ਏਜ ਕੋਈ 10-12 ਸਾਲ ਦੀ ਸੀ ਜਦੋਂ ਅਸੀਂ ਇਹ ਪੁਰਾਤਨ ਖੂਹੀ ਜਿਹੜੀ ਆ ਇਹਨੂੰ ਵੇਖਦੇ ਹਾਂ ਵੀ ਇਹ ਬੰਦ ਪਈ ਸੀਗੀ। ਅੱਛਾ। ਪਹਿਲਾਂ ਸਾਡੀ ਥੋੜੀ ਸੰਭਾਲ ਦੇ ਵਿੱਚ ਥੋੜੀ ਥੋੜੀ ਹੈਗੀ ਸੀ, ਲੋਕਾਂ ਨੇ ਫਿਰ ਥੋੜਾ ਘੱਟਾ ਮਿੱਟੀ ਰੂੜਾ ਕਰੇ ਸੁੱਟ ਕੇ ਤੇ ਇਹਨੂੰ ਪੂਰਨਾ ਸ਼ੁਰੂ ਕਰਤਾ। ਤੇ ਫਿਰ ਤੋਂ ਦੁਬਾਰੇ ਸਰਦਾਰ ਕਿਰਪਾਲ ਸਿੰਘ ਜੀ ਹੋਰੀ ਜਿਹੜੇ ਹੈਗੇ ਨੇ ਸਾਡੇ, ਜਿਨ੍ਹਾਂ ਨੇ ਇਹਦੀ ਸੇਵਾ ਕੀਤੀ ਆ, ਇਹਨੂੰ ਇੱਕ ਸਾਫ਼ ਸਫਾਈ ਕਰਾ ਕੇ ਤੇ ਫਿਰ ਇਹ ਸਾਰਾ ਕੁਝ ਬਣਾਇਆ ਵਾ। ਅਜੇ ਅਧੂਰੀ ਆ ਇਹਨੂੰ। ਅੱਛਾ ਜੀ। ਅਜੇ ਇਹਦਾ ਕੰਮ ਅਧੂਰਾ ਵਾ, ਅਜੇ ਕੰਮ ਚੱਲ ਰਿਹਾ ਵਾ। ਥੋੜਾ ਠੰਡ ਹੋਣ ਕਰਕੇ ਇਹਦਾ ਕੰਮ ਰੁਕਿਆ ਵਾ। ਅਤੇ ਇਹਦਾ ਸਾਰਾ ਜਿਸ ਤਰ੍ਹਾਂ ਪੁਰਾਣੇ ਖੂਹੀਆਂ ਦਾ ਮਾਡਲ ਹੁੰਦਾ ਸੀਗਾ ਵੀ ਭੌਣੀ ਲੱਗਣੀ, ਹਾਂਜੀ, ਉਹਦੇ ਵਿੱਚੋਂ ਪਾਣੀ ਨਿਕਾਲਣ ਵਾਲਾ ਸਾਰਾ ਕੁਝ, ਬਾਲਟੀ ਰੱਸਾ ਸਾਰਾ ਉਹ ਉਸੇ ਤਰ੍ਹਾਂ ਹੀ ਫਿਰ ਤੋਂ ਦੁਬਾਰੇ ਤਿਆਰ ਹੋਊਗਾ। ਠੀਕ ਠੀਕ ਠੀਕ। ਆ ਪਿੰਡ ਦਾ ਵੰਡ ਤੋਂ ਪਹਿਲਾਂ ਇੱਥੇ ਵੱਡੇ ਜਿਹੜੇ ਜ਼ਿਮੀਂਦਾਰ ਜਾਂ ਲੰਬੜਦਾਰ ਕੌਣ ਹੁੰਦੇ ਸਨ ਭਲਾ? ਲੰਬੜਦਾਰ ਇੱਥੇ ਹੁੰਦਾ ਸੀ ਸੂਤਸੋਂ ਇੱਕ। ਹਾਂਜੀ। 1000 ਹੁਣ ਨੰਬਰਦਾਰ ਹੁੰਦਾ ਹੈ। ਅੱਛਾ। ਇਸ ਤਰ੍ਹਾਂ ਕਰਕੇ ਨੰਬਰਦਾਰ ਇੱਕ ਮਹਿੰਸ ਹੁੰਦਾ ਸੀ ਨੰਬਰਦਾਰ। ਇਹ ਮੋਤਬਾਰ ਹੁੰਦੇ ਸੀ। ਹਾਂਜੀ ਹਾਂਜੀ। ਤੇ ਜਿਹੜਾ ਮੇਰਾ ਪਿਓ ਸੀ ਉਹਨੇ ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦ ਕੱਟੀ ਸੀ। ਅੱਛਾ। ਹਾਂਜੀ। ਕੀ ਨਾਮ ਸੀ ਉਹਨਾਂ ਦਾ? ਮੈਂ ਸਿੰਘ। ਅੱਛਾ। ਬਲਦ ਬੰਤਾ ਸਿੰਘ। ਇੱਕ ਬੰਬ ਉਹਨੇ ਵੀ ਇਸੇ ਕੰਮ 'ਚ ਕੈਦ ਕੱਟੀ ਹੈ, ਗੁਰੂ ਕਾ ਬਾਗ ਮੋਰਚੇ 'ਚ। ਹਾਂ। ਇੱਕ ਦਰਸ਼ਨ ਸਿੰਘ ਉਹਨੇ ਵੀ ਇਸੇ ਕੰਮ 'ਚ। ਅੱਛਾ। ਇੱਕ ਕੁੰਨਨ ਸਿੰਘ। ਹਾਂਜੀ। ਇੱਕ ਰਵੇਲ ਸਿੰਘ। ਇੱਕ ਇੱਥੇ ਬਰਿਆਮ ਸਿੰਘ ਨਾਈ ਸੀ। ਅੱਛਾ। ਇੱਕ ਮੋਤਾ ਹੋ ਸੀ। ਹਾਂਜੀ। ਇੱਕ ਇੱਥੇ ਨਾਮ ਭੁੱਲ ਗਿਆ ਮੈਨੂੰ। ਮਤਲਬ ਕਿ ਇਸ ਪਿੰਡ ਤੋਂ ਵੱਡੀ ਗਿਣਤੀ 'ਚ ਸਿੱਖ ਸਨ ਜਿਹੜੇ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ। ਕੈਦ ਕੱਟੀ ਸਾਰੇ। ਠੀਕ। ਇਹਨਾਂ ਦੀ ਪੈਸਣਾ ਲੱਗੀਆਂ। ਅੱਛਾ ਅੱਛਾ ਅੱਛਾ। ਹਾਂ, ਇਹਨਾਂ ਨੂੰ ਪਾਸ ਬੜੇ ਮੁਫਤ ਗੱਡੀਆਂ ਦੇ ਸਾਰੇ। ਹਾਂ। ਠੀਕ ਹੈ। ਅੱਛਾ, ਮੁਸਲਮਾਨਾਂ ਦੇ ਵਿੱਚ ਕੋਈ ਹੈ ਸੀ ਵੱਡਾ ਲੰਬੜਦਾਰ? ਮੁਸਲਮਾਨਾਂ ਮੀਆਂ ਫੀਜ ਇੱਥੇ ਨਾ ਇਹਨਾਂ ਦੇ ਨਾਲ ਇੱਥੇ ਪੰਚਾਇਤ ਲਾਉਂਦੇ ਸੀ।
ਅੱਛਾ ਅੱਛਾ। ਹਾਂ। ਤੇ ਵੰਡ ਤੋਂ ਬਾਅਦ ਆਇਆ ਕੋਈ ਉਹਨਾਂ ਦੇ ਵਿੱਚੋਂ ਇੱਧਰ ਬੰਦਾ ਦੁਬਾਰਾ ਮਿਲਣ ਵਾਸਤੇ? ਕੋਈ ਨਹੀਂ ਆਇਆ। ਕੋਈ ਨਹੀਂ ਆਇਆ। ਕਿਸੇ ਨਾਲ ਗੱਲਬਾਤ ਹੋਈ ਹੋਏ ਦੁਬਾਰਾ ਕਿਸੇ ਨਹੀਂ। ਤਰ੍ਹਾਂ? ਨਾ ਨਹੀਂ ਹੋਈ। ਚਿੱਠੀ ਪੱਤਰ ਵੀ ਕੋਈ ਨਹੀਂ ਹੋਇਆ ਇੱਧਰ? ਨਾ। ਆਪਣੇ ਜੀ ਅਸੀਂ ਇੱਥੋਂ ਜਿਹੜੇ ਮੁਸਲਮਾਨ ਸੀ ਨਾ, ਹਾਂਜੀ। ਇੱਥੋਂ ਆਪਣੇ ਘਰਾਂ 'ਚ ਲੈਂਦੇ ਸੀ, ਮਤਲਬ ਲੋਕ ਵੜਦੇ, ਅੱਛਾ, ਮਾਰਦੇ ਸੀ, ਫਿਰ ਆਪ ਤੋੜੇ ਸੀ। ਅੱਛਾ। ਮਿੱਟੀ ਆਈ ਤੇ ਗੱਡੀਆਂ ਚੜਾ ਕੇ ਆਪ ਤੋੜੇ। ਅੱਛਾ, ਉਂਝ ਸੁੱਖਾਂ ਨਾਲ ਤੁਰ ਗਏ ਸਨ ਇੱਥੋਂ? ਕੋਈ ਨੁਕਸਾਨ ਨਹੀਂ ਹੋਇਆ? ਤੋੜ ਦਿੱਤੇ। ਜਿਹੜੇ ਲਾਂਭੇ ਚਲੇ ਗਏ ਉਹਨਾਂ ਦਾ ਨੁਕਸਾਨ ਹੋ ਗਿਆ। ਜਿਹੜੇ ਤੁਹਾਡੇ ਘਰਾਂ 'ਚ ਆ ਗਏ ਉਹ ਬਚ ਗਏ? ਆਪੇ ਬਚਾ ਲੈਣਾ ਫਿਰ। ਠੀਕ। ਜਦੋਂ ਅਸੀਂ ਪਿੰਡ ਵਿੱਚ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਇਸ ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਹੋਇਆ ਇੱਕ ਤਲਾਬ ਵੀ ਮੌਜੂਦ ਹੈ ਤੇ ਇਹ ਤੁਸੀਂ ਹੁਣ ਦੇਖ ਸਕਦੇ ਹੋ ਕਿ ਇਹ ਤਲਾਬ ਅੱਜ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ ਜਿਵੇਂ ਪਹਿਲਾਂ ਉਹਨਾਂ ਵੱਲੋਂ ਬਣਾਇਆ ਗਿਆ ਸੀ। ਅਸੀਂ ਇੱਕ ਵਾਰੀ ਅੱਗੇ ਚੱਲ ਕੇ ਵੀ ਤੁਹਾਨੂੰ ਇਹ ਤਲਾਬ ਵਿਖਾਉਂਦੇ ਹਾਂ। ਹਾਂਜੀ, ਤੇ ਇਹ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਿੰਡ ਜਗਦੇਵ ਕਲਾਂ ਦੇ ਵਿੱਚ ਬਣਾਇਆ ਹੋਇਆ ਤਲਾਬ ਹੈ। ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਕਿ ਹਾਲਤ ਕਾਫੀ ਖਰਾਬ ਲੱਗ ਰਹੀ ਹੈ। ਵਿੱਚ ਘਾਹ ਉੱਗਿਆ ਹੋਇਆ ਹੈ, ਬੂਟੇ ਉੱਗੇ ਹੋਏ ਨੇ ਤੇ ਇੱਟਾਂ ਜਿਹੜੀਆਂ ਨੇ ਇਹ ਹੌਲੀ ਹੌਲੀ ਇਹਦੀਆਂ ਭੁਰਦੀਆਂ ਜਾ ਰਹੀਆਂ ਨੇ, ਟੁੱਟਦੀਆਂ ਜਾ ਰਹੀਆਂ ਨੇ। ਅਸੀਂ ਵੇਖ ਸਕਦੇ ਹਾਂ ਕਿ ਛੋਟੀ ਇੱਟ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਵਰਤੀ ਜਾਂਦੀ ਸੀ ਉਹੀ ਇੱਟ ਹੈ ਤੇ ਇਹ ਹੌਲੀ ਹੌਲੀ ਭੁਰਦੀਆਂ ਜਾ ਰਹੀਆਂ ਨੇ। ਇਹ ਸਾਰਾ ਤਲਾਬ ਜਿਹੜਾ ਇਹ ਉਸੇ ਨਿੱਕੀ ਇੱਟ ਦਾ ਬਣਿਆ ਹੋਇਆ। ਇਹ 4 ਬਾਹੀਆਂ ਨੇ ਨਾ, ਤੇ ਜਿੱਥੇ ਅਸੀਂ ਖੜੇ ਆ ਇਹ ਬਾਹੀ ਵੀ ਉਸੇ ਪੁਰਾਣੀ ਇੱਟ ਦੀ ਬਣੀ ਹੋਈ ਸਾਨੂੰ ਦਿਸ ਰਹੀ ਹੈ। ਉਹ ਪਰਲੇ ਪਾਸੇ ਜੇ ਦੇਖੀਏ ਉਹ ਵੀ ਉਸੇ ਤਰ੍ਹਾਂ ਹੀ ਪੁਰਾਣੀ ਇੱਟ ਦੀ ਬਣੀ ਹੋਈ ਹੈ ਤੇ ਆਪਣੇ ਉਸੇ ਰੂਪ ਵਿੱਚ ਮੌਜੂਦ ਹੈ। ਇਹ ਸਾਹਮਣੇ ਵਾਲੀ ਬਾਹੀ ਵੀ ਛੋਟੀ ਇੱਟ ਦੀ ਹੈ ਤੇ ਆਪਣੇ ਪੁਰਾਣੇ ਰੂਪ ਦੇ ਵਿੱਚ ਹੀ ਹੈ। ਪਰ ਇਸ ਪਾਸੇ ਜਿਹੜਾ ਇਹ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟ ਪੈ ਜਾਂਦਾ ਤੇ ਇਹਦੀ ਜਿਹੜੀ ਕੰਧ ਹੈ ਸ਼ਮਸ਼ਾਨ ਘਾਟ ਦੀ ਉਹ ਬਾਅਦ ਵਿੱਚ ਬਣਾਈ ਗਈ ਹੈ ਤੇ ਇਹ ਇੱਥੇ ਵੱਡੀ ਇੱਟ ਦੀ ਹੈ। ਪਰ ਇਸ ਤੋਂ ਹੇਠਾਂ ਜੇ ਅਸੀਂ ਉੱਥੇ ਵੇਖੀਏ ਤੇ ਉਹ ਹਿੱਸਾ ਤੇ ਅੱਗੇ ਵਾਲਾ ਜਿਹੜਾ ਹੇਠਾਂ ਦਾ ਹਿੱਸਾ ਹੈ ਉਹ ਵੱਡੀ ਇੱਟ ਦੀ ਕੰਧ ਨੂੰ ਛੱਡ ਕੇ ਆ ਜਿਹੜਾ ਬਾਕੀ ਦਾ ਹਿੱਸਾ ਹੈ ਇਹ ਸਾਰਾ ਛੋਟੀ ਇੱਟ ਦਾ ਹੀ ਬਣਿਆ ਹੋਇਆ ਅਜੇ ਤੱਕ ਵੀ ਮੌਜੂਦ ਹੈ। ਭਾਵੇਂ ਕਿ ਬਾਹਰੋਂ ਇਹਦੀ ਦਿੱਖ ਇਸ ਵੇਲੇ ਕਾਫੀ ਖਰਾਬ ਹੋ ਚੁੱਕੀ ਹੈ ਤੇ ਡੈਮੇਜ ਹੋ ਚੁੱਕੀ ਹੈ, ਪਰ ਜੇ ਅਸੀਂ ਦੇਖੀਏ ਤੇ ਇਹ ਫਿਰ ਵੀ ਇਹਦਾ ਸਟਰਕਚਰ ਜਿਹੜਾ ਇਹ ਉਸੇ ਤਰ੍ਹਾਂ ਹੀ ਅਜੇ ਵੀ ਮਜ਼ਬੂਤ ਹੈ ਤੇ ਉਸੇ ਤਰ੍ਹਾਂ ਹੀ ਖੜਾ ਹੈ। ਤੋ ਜੇ ਇਹਨੂੰ ਸਾਂਭਣ ਦੇ ਉੱਤੇ ਧਿਆਨ ਦਿੱਤਾ ਜਾਏ, ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਤਲਾਬ ਦੀ ਜਿਹੜੀ ਮੂਲ ਦਿੱਖ ਹੈ ਉਸ ਨੂੰ ਸਾਂਭਿਆ ਤੇ ਬਚਾਇਆ ਜਾ ਸਕਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤੇ ਦੇਸ਼ ਪੰਜਾਬ ਦੇ ਸਰਕਾਰੇ ਖਾਲਸਾ ਦੇ ਉਸ ਰਾਜ ਦੀਆਂ ਇਤਿਹਾਸਕ ਨਿਸ਼ਾਨੀਆਂ ਦੇ ਵਿੱਚੋਂ ਇੱਕ ਬੜੀ ਖਾਸ ਨਿਸ਼ਾਨੀ ਹੈ ਤੇ ਇਸ ਨੂੰ ਸਾਂਭਿਆ ਜਾਣਾ ਚਾਹੀਦਾ ਤੇ ਜੇ ਕੁਝ ਐਫਰਟ ਕੀਤੇ ਜਾਣ ਕਿਉਂਕਿ ਇਹਦਾ ਜਿਹੜਾ ਸਟਰਕਚਰ ਹੈ ਉਹ ਅਜੇ ਤੱਕ ਮੇਨਟੇਨ ਹੈ, ਸੋ ਇਸ ਨੂੰ ਬਚਾਇਆ ਜਾ ਸਕਦਾ ਹੈ। ਅੱਜ ਆਪ ਸਭ ਦੇ ਨਾਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਬਾਰੇ ਜਾਣਕਾਰੀ ਸਾਂਝਾ ਕੀਤੀ ਹੈ। ਦੇਸ਼ ਪੰਜਾਬ ਦੇ ਇਤਿਹਾਸ ਬਾਰੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸਾਡੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।